ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 101100, ਜਰਮਨੀ ਦੇ ਲਈ 51180904041511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 6128080501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜਿਹੜੀ ਤੁਹਾਡੀ ਅੱਜ ਦੇ ਦਿਨ ਅਸੀਂ ਗੱਲਬਾਤ ਕਰਵਾਉਂਦੇ ਹਾਂ, ਸਾਡੇ ਨਾਲ ਪਟਿਆਲਾ ਸਟੂਡੀਓਜ਼ ਤੋਂ ਜੁੜਦੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਹੈ, ਇਸ ਨੂੰ ਸਪਾਂਸਰ ਕਰਦੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500। ਇਹਨਾਂ ਕੋਲ ਤੁਸੀਂ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆ ਉਹ ਤੁਸੀਂ ਕਰਵਾ ਸਕਦੇ ਹੋ। ਇਸ ਦੇ ਨਾਲ ਨਾਲ ਚਰਨਜੀਤ ਸਿੰਘ ਜੀ, ਮੰਜ਼ਲ ਭਰਾ, ਦਲੀਪ ਸਿੰਘ, ਅਵਤਾਰ ਸਿੰਘ, ਰਜਿੰਦਰ ਕੌਰ ਜੀ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ, ਰਜਿੰਦਰ ਕੁਮਾਰ ਜੀ, ਗੁਰਦੀਪ ਸਿੰਘ ਵਿਰਦੀ, ਗੁਰਜੀਤ ਸਿੰਘ ਚਾਂਪੁਰ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 4087227698, 4087227698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਆ ਸ਼ੁਰੂ ਕਰਦੇ ਹਾਂ। ਜਿਹੜਾ ਅਰਬ ਜਿਹੜਾ ਸਾਗਰ ਆ, ਉਸ ਦੇ ਜ਼ਰੀਏ ਜਿਹੜਾ ਇੱਕ ਬੋਟ ਦੇ ਵਿੱਚ ਬੰਬ ਆ ਰਿਹਾ ਸੀ, ਅੱਤਵਾਦੀ ਹਮਲਾ ਕਰਨ ਦੀ ਜਿਹੜੀ ਕੋਸ਼ਿਸ਼ ਸੀ ਭਾਰਤ ਦੇ ਉੱਤੇ, ਉਸ ਨੂੰ, ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਆ। ਪੂਰੀ ਖਬਰ ਦੇ ਵਿੱਚ ਕੀ ਰਿਹਾ? ਇਹ ਕਿਹਾ ਜਾ ਰਿਹਾ ਜੀ ਕਿ 26 ਜਨਵਰੀ ਨੂੰ ਬਰਾਕ ਓਬਾਮਾ ਕਿਉਂਕਿ ਇੱਥੇ ਆ ਰਹੇ ਨੇ ਭਾਰਤ ਦੇ ਵਿੱਚ, ਇਹ ਸ਼ਾਇਦ ਉਹਨਾਂ ਦੀ ਜਿਹੜੀ ਫੇਰੀ ਆ ਉਹਨੂੰ ਲੈ ਕੇ ਕੋਈ ਅੱਤਵਾਦੀ ਜਿਹੜੇ ਨੇ ਜੀ ਉਹ ਵੱਡੀ ਕਾਰਵਾਈ ਨੂੰ ਅੰਜਾਮ ਦੇਣਾ ਚਾਹੁੰਦੇ ਨੇ। ਜਿਹੜੀ ਸਰਹੱਦ ਦੇ ਉੱਤੇ ਵੀ ਗੋਲੀਬਾਰੀ ਹੋ ਰਹੀ ਹੈ, ਉਹ ਵੀ ਇਸੇ ਸੰਦਰਭ ਦੇ ਵਿੱਚ ਕਿਹਾ ਜਾ ਰਿਹਾ ਕੁਝ ਅੱਤਵਾਦੀ ਜਿਹੜੇ ਨੇ ਉਹ ਸਰਹੱਦ ਤੋਂ ਇੱਧਰ ਨੂੰ ਲੰਘਣਾ ਚਾਹੁੰਦੇ ਨੇ ਜੀ। ਹੁਣ ਜਿਹੜਾ ਇਹ ਗ੍ਰਹਿ ਮੰਤਰਾਲਾ ਉਹਦੇ ਵੱਲੋਂ ਦਿੱਤੀ ਗਈ ਜਿਹੜੀ ਜਾਣਕਾਰੀ ਹੈ, ਜਿਹਦੇ ਵਿੱਚ ਉਹਨਾਂ ਨੇ ਇੱਕ ਪਿਕਚਰ ਵੀ ਜਿਹੜੀ ਆ ਉਹ ਰਿਲੀਜ਼ ਕੀਤੀ ਹੈ ਕਿ 31 ਦਸੰਬਰ ਦੀ ਰਾਤ ਨੂੰ ਇਹ ਜਿਹੜਾ ਸਾਗਰ ਦੇ ਵਿੱਚੋਂ ਜੀ ਇਸ ਭਾਰਤ ਵਾਲੇ ਪਾਸੇ ਦੇ ਵਿੱਚ, ਅਰਬ ਸਾਗਰ ਦੇ ਵਿੱਚ ਇੱਕ ਕਿਸ਼ਤੀ ਜਿਹੜੀ ਸੀ ਉਹ ਗਲਤ ਤਰੀਕੇ ਨਾਲ ਆਉਣ ਦੀ ਕੋਸ਼ਿਸ਼ ਕਰ ਰਹੀ ਸੀਗੀ ਜੀ। ਦੱਸਿਆ ਗਿਆ ਜੀ ਕਿ ਜਿਹੜੇ ਨੇਵੀ ਵਾਲੇ ਨੇ ਭਾਰਤ ਵਾਲੀ ਸਾਈਡ ਤੇ, ਉਹਨਾਂ ਨੇ ਇਸ ਕਿਸ਼ਤੀ ਦਾ ਪਿੱਛਾ ਕੀਤਾ, ਉਹਨੂੰ ਵਾਰਨਿੰਗ ਵੀ ਦਿੱਤੀ ਰੁਕਣ ਦੀ, ਪਰ ਇੱਕਦਮ ਉਹਦੇ ਵਿੱਚ ਧਮਾਕਾ ਹੋਇਆ ਜੀ ਔਰ ਇਹ ਅੱਗ ਲੱਗਣ ਦੇ ਉੱਤੇ ਉਹ ਸਮੁੰਦਰ ਦੇ ਵਿੱਚ ਜਿਹੜੀ ਉਹ ਡੁੱਬ ਗਈ ਜੀ। ਔਰ ਜਿਹੜੇ ਹੈਗੇ ਨੇ ਜੀ ਨੇਵੀ ਵਾਲੇ, ਉਹਨਾਂ ਨੇ ਜਿਹੜਾ ਜੀ ਇਹਦੇ ਹੁਣ ਬਾਕੀ ਜਿਹੜੀ ਹੈ ਜੀ ਡੀਟੇਲ ਅਜੇ ਆਉਣੀ ਆ, ਉਹਦੀ ਛਾਣਬੀਣ ਉਹਨਾਂ ਨੇ ਜਿਹੜੀ ਹੈ ਜੀ ਉਹ ਸ਼ੁਰੂ ਕੀਤੀ ਹੋਈ ਆ। ਇਹ ਜਿਹੜਾ ਜੀ ਪਹਿਲੀ ਤੇ 31 ਦਸੰਬਰ ਦੀ ਜਿਹੜੀ ਰਾਤ ਸੀਗੀ, ਉਹਦੇ ਦੌਰਾਨ ਗੁਜਰਾਤ ਦਾ ਪੋਰਬੰਦਰ ਦੇ ਵਿੱਚ 365 ਕਿਲੋਮੀਟਰ ਦੂਰ ਮੱਛੀਆਂ ਫੜਨ ਵਾਲੀ ਜਿਹੜੀ ਸ਼ੱਕੀ ਕਿਸ਼ਤੀ ਸੀ, ਉਹਦਾ ਉਹਨਾਂ ਨੇ ਪਿੱਛਾ ਜਿਹੜਾ ਸੀਗਾ ਉਹ ਕੀਤਾ। ਹੁਣ ਹਾਲ ਦੀ ਘੜੀ ਇਹ ਨਹੀਂ ਡਿਟੇਲ ਪਤਾ ਜੀ ਕਿ ਕੀ ਰੀਜ਼ਨ ਰਿਹਾ ਇਹਦੇ ਪਿੱਛੇ ਜਿਹੜਾ ਜੀ ਉਹ ਧਮਾਕੇ ਦਾ।
ਤੇ ਜਿਹੜੀਆਂ ਖੁਫੀਆ ਏਜੰਸੀਜ਼ ਨੇ, ਇਹ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਜਿਹੜੀ ਮਿਲੀ ਸੀਗੀ ਕਿ ਇਹ ਕਿਸ਼ਤੀ ਜਿਹੜੀ ਆ ਉਹ ਕਰਾਚੀ ਨੇੜਲੇ ਕੇਤੀ ਬੰਦਰ ਤੋਂ ਜਿਹੜੀ ਆ ਉਹ ਰਵਾਨਾ ਹੋਈ ਹੈ। ਔਰ ਖੁਫੀਆ ਏਜੰਸੀ ਜਿਹੜੀਆਂ ਸੀਗੀਆਂ ਜੀ, ਉਹਨਾਂ ਨੇ ਜਿਹੜੇ ਇਹਦੇ ਵਿੱਚ ਸਵਾਰ ਲੋਕ ਸੀਗੇ ਉਹਨਾਂ ਦੀ ਆਪਣੇ ਜਿਹੜੇ ਪਿੱਛੇ ਸਰਪ੍ਰਸਤ ਸੀ ਉਹਨਾਂ ਦੇ ਉੱਤੇ ਫੋਨ ਦੇ ਨਾਲ ਹੋ ਰਹੀ ਗੱਲਬਾਤ ਜਿਹੜੀ ਸੀ ਉਹ ਸੁਣ ਲਈ, ਜਿਹਦੇ ਕਰਕੇ ਇਹਦਾ ਪਤਾ ਲੱਗਿਆ, ਦੱਸਿਆ ਜਾਂਦਾ। ਨਹੀਂ ਤਾਂ ਇੱਕ ਵੱਡਾ ਹਮਲਾ ਜਿਹੜਾ ਸੀਗਾ ਉਹ ਸੰਭਾਵੀ ਰੂਪ ਦੇ ਵਿੱਚ ਭਾਰਤ ਦੇ ਉੱਤੇ ਹੋਰ ਹੋ ਸਕਦਾ ਸੀ। ਜੀ 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 ਬਿਲਕੁਲ। ਤੇ ਅਗਲੀ ਜੇ ਆਪਾਂ ਗੱਲ ਕਰੀਏ, ਬਠਿੰਡੇ ਦੇ ਵਿੱਚ ਜਿਹੜੇ ਘਰ ਵਾਪਸੀ ਦਾ ਜਿਹੜਾ ਸਮਾਗਮ ਕਹਿੰਦੇ ਜੀ ਹੋਣਾ ਸੀ ਉਹ ਨਾਕਾਮ ਰਿਹਾ, ਉਹ ਟਲ ਗਿਆ ਅਗਲੇ ਕੁਛ ਚਿਰ ਦੇ ਲਈ। ਜੀ ਇਹ ਕੱਲ ਕਾਫੀ ਤਣਾਅ ਵਾਲਾ ਮਾਹੌਲ ਜਿਹੜਾ ਸੀਗਾ ਉਹ ਬਠਿੰਡੇ ਦੇ ਵਿੱਚ ਬਣਿਆ ਰਿਹਾ। ਪ੍ਰਸ਼ਾਸਨ ਦੀ ਕਾਫੀ ਮੁਸਤੈਦੀ ਜਿਹੜੀ ਰਹੀ ਕਿ ਕੋਈ ਕਿਸੇ ਕਿਸਮ ਦੀ ਗੜਬੜ ਜਿਹੜੀ ਆ ਉਹ ਨਾ ਹੋਵੇ। ਜਿੱਥੇ ਸਮਾਗਮ ਹੋਣਾ ਸੀਗਾ ਉੱਥੇ ਪੁਲਿਸ ਦਾ ਪਹਿਰਾ ਰਿਹਾ। ਜਿਹੜੇ ਸਿੱਖ ਜਥੇਬੰਦੀਆਂ ਵਾਲੇ ਨੇ ਉਹ ਵੀ ਉੱਥੇ ਜਿਹੜੇ ਜੀ ਗੇੜੇ ਕੱਢਦੇ ਰਹੇ, ਪਰ ਸ਼ਾਮ ਤੱਕ ਜਿਹੜਾ ਸੀਗਾ ਕੋਈ ਵੀ ਪਰਿਵਾਰ ਸਮਾਗਮ ਦੇ ਵਿੱਚ ਨਹੀਂ ਪਹੁੰਚਿਆ। ਜਿਹੜੇ ਖੁਫੀਆ ਵਿਭਾਗ ਵਾਲੇ ਸੀ ਉਹ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਇਸ ਜਿਹੜਾ ਜੀ ਸ਼ਹਿਰ ਬਠਿੰਡੇ ਦੇ ਵਿੱਚ ਹਾਜ਼ਰ ਸਨ ਜੀ। ਲਾਈਨੋ ਪਾਰ ਇਲਾਕੇ ਦੇ ਵਿੱਚ ਇਹ ਜਿਹੜੀ ਸੀਗੀ ਤਾਇਨਾਤੀ ਇਹਨਾਂ ਮੁਲਾਜ਼ਮਾਂ ਦੀ ਰਹੀ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਕੁਨਾਂ ਨੇ ਪ੍ਰੋਗਰਾਮ ਅਸਫਲ ਰਹਿਣ ਦਾ ਠੀਕਰਾ ਜਿਹੜਾ ਉਹ ਸਰਕਾਰ ਦੇ ਸਿਰ ਭੰਨਿਆ। ਕੱਲ ਵੀ ਗੱਲ ਕੀਤੀ ਸੀ ਕਿ ਜਿਹੜੇ SSP ਨੇ ਉੱਥੋਂ ਦੇ, ਉਹ ਕਹਿੰਦੇ ਸਾਨੂੰ ਸਰਕਾਰ ਦੇ ਵੱਲੋਂ ਕੋਈ ਰੋਕਣ ਦੀਆਂ ਹਦਾਇਤਾਂ ਜਿਹੜੀਆਂ ਨਹੀਂ ਹੈਗੀਆਂ ਸਪਸ਼ਟ ਰੂਪ ਦੇ ਵਿੱਚ। ਜਿਹੜਾ ਇਹਨੂੰ ਟਾਲ ਦਿੱਤਾ ਗਿਆ ਹਾਲ ਦੀ ਘੜੀ, ਜਿਹੜਾ ਵਿਸ਼ਵ ਹਿੰਦੂ ਪ੍ਰੀਸ਼ਦ ਆ ਉਹਨੇ, ਔਰ ਇਹ ਕਿਹਾ ਕਿ ਮਾਘੀ ਦੇ ਮੌਕੇ ਦੇ ਉੱਤੇ ਹੁਣ ਇਹ ਜਿਹੜਾ ਸਮਾਗਮ ਹੈ ਉਹ ਕਰਵਾਇਆ ਜਾਊਗਾ। ਉੱਧਰ ਉੱਤਰ ਪ੍ਰਦੇਸ਼ ਦੇ ਵਿੱਚ ਧਰਮ ਜਾਗਰਣ ਮੰਚ ਦੀ ਘਰ ਵਾਪਸੀ ਪ੍ਰੋਗਰਾਮ ਦੇ ਜਿਹੜੇ ਚਰਚਿਤ ਹੋਏ RSS ਦੇ ਪ੍ਰਚਾਰਕ ਜੀ ਰਾਜੇਸ਼ਵਰ ਸਿੰਘ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਾਖੁਸ਼ੀ ਪ੍ਰਗਟਾਏ ਜਾਣ ਮਗਰੋਂ ਘਰ ਵਾਪਸ ਭੇਜਣ ਤੋਂ ਬਾਅਦ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੀਨੀਅਰ ਆਗੂਆਂ ਨੇ ਅਪੀਲ ਕੀਤੀ ਹੈ ਕਿ ਭਾਰਤ ਦੇ ਵਿੱਚ ਧਰਮ ਬਦਲਣ ਵਾਲੇ ਸਾਰੇ ਲੋਕ ਆਪਣੇ ਘਰਾਂ ਨੂੰ ਪਰਤੋਣ, ਨਹੀਂ ਤਾਂ ਫਿਰ ਇਹ ਤਰੀਕਾ ਜਿਹੜਾ ਉਹ ਕਰ ਰਹੇ ਨੇ ਉਹੀ ਅਪਣਾ ਕੇ ਉਹਨਾਂ ਦੀ ਘਰ ਵਾਪਸੀ ਜਿਹੜੀ ਹੈ ਨਾ ਜੀ ਉਹ ਕਰਾਉਣਗੇ। ਜੀ 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 ਸੋ ਕਾਫੀ ਇਹ ਸੰਵੇਦਨਸ਼ੀਲ ਮੁੱਦਾ ਹੈਗਾ ਤੇ ਲਗਾਤਾਰ ਇਸ ਦੇ ਉੱਤੇ ਜਿਹੜੀਆਂ ਚੀਜ਼ਾਂ ਕਿਤੇ ਨਾ ਕਿਤੇ ਜਿਹੜੀਆਂ ਚੱਲ ਰਹੀਆਂ, ਇਹ ਪੰਜਾਬ ਦੇ ਵਿੱਚ ਆ, ਬਾਕੀ ਹੋਰ ਭਾਰਤ ਦੇ ਕਈ ਹਿੱਸਿਆਂ 'ਚ ਇਹੀ ਕੁਛ ਚੱਲ ਰਿਹਾ ਆ। ਅਗਲੀ ਜੇ ਆਪਾਂ ਗੱਲ ਕਰੀਏ ਤਾਂ ਮੌਸਮ ਬਾਰੇ ਗੱਲ ਕਰਦੇ ਹਾਂ। ਪੰਜਾਬ ਤੇ ਚੰਡੀਗੜ੍ਹ 'ਚ ਕਾਫੀ ਜਿਹੜਾ ਜੀ ਮੀਂਹ ਪੈ ਰਿਹਾ ਤੇ ਠੰਡ ਦੀ ਵਾਪਸੀ ਹੋਈ ਆ। ਜੀ ਇਹ ਤਕਰੀਬਨ ਕੱਲ ਦੁਪਹਿਰ ਤੋਂ ਜਿਹੜਾ ਜੀ ਇਹ ਮੀਂਹ ਸ਼ੁਰੂ ਹੋਇਆ ਔਰ ਲਗਾਤਾਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜਾ ਜੀ ਉਹ ਜਾਰੀ ਹੈ। ਐਕਚੁਅਲੀ 2 ਦਿਨ ਪਹਿਲਾਂ ਮੌਸਮ ਦੇ ਵਿੱਚ ਵੱਡੀ ਤਬਦੀਲੀ ਆ ਗਈ ਸੀ। ਇੱਕਦਮ ਮੌਸਮ ਜਿਹੜਾ ਨਾ ਜੀ ਉਹਦੇ ਤਾਪਮਾਨ ਅਪ ਚਲੇ ਗਿਆ ਸੀਗਾ ਜੀ ਜੀ। ਤੋ ਇਹ ਤਾਂ ਇਹ ਕਹਿ ਲਓ ਕਿ ਬਿਮਾਰੀਆਂ ਦਾ ਘਰ ਵੀ ਸੀਗਾ, ਪਰ ਮੀਂਹ ਜਿਹੜਾ ਜੀ ਉਹਨੇ ਫੇਰ ਠੰਡ ਵਾਪਸ ਲਿਆਂਦੀ ਹੈ। ਜਿੱਥੇ ਇਹ ਫਸਲਾਂ ਦੇ ਵਾਸਤੇ ਬਹੁਤ ਵਧੀਆ ਹੈ ਜੀ, ਉੱਥੇ ਠੰਡ ਵੀ ਜਿਹੜੀ ਆ ਉਹ ਵਾਪਸ ਆ ਗਈ ਹੈ। ਮੌਸਮ ਵਿਭਾਗ ਕਹਿੰਦਾ ਜੀ ਕਿ ਅਗਲੇ ਤਕਰੀਬਨ 24 ਘੰਟੇ ਦੇ ਦੌਰਾਨ ਮੀਂਹ ਜਿਹੜਾ ਜੀ ਉਹ ਪੈਂਦਾ ਰਹੂਗਾ। ਔਰ ਚੰਡੀਗੜ੍ਹ ਦੇ ਵਿੱਚ ਵੀ ਇਹ ਜਿਹੜਾ ਮੀਂਹ ਪਿਆ ਜੀ, ਪਟਿਆਲੇ ਦੇ ਵਿੱਚ, ਅੰਬਾਲੇ ਦੇ ਵਿੱਚ, ਲੁਧਿਆਣਾ, ਜਲੰਧਰ, ਸਾਰੇ ਜਗ੍ਹਾ ਹੀ ਮੀਂਹ ਜਿਹੜਾ ਜੀ ਉਹ ਪੈਣ ਦੀਆਂ ਖਬਰਾਂ ਜਿਹੜੀਆਂ ਉਹ ਮਿਲੀਆਂ ਨੇ। ਜਿਹੜੇ ਖੇਤੀਬਾੜੀ ਵਾਲੇ ਨੇ ਜੀ ਉਹ ਇਹ ਕਹਿੰਦੇ ਨੇ ਕਿ ਫਸਲਾਂ ਦੇ ਵਾਸਤੇ ਔਰ ਕਣਕ ਦੇ ਵਾਸਤੇ ਲਾਹੇਵੰਦ ਹੈ, ਕਿਉਂਕਿ ਜਿਹੜੀ ਇੱਕਦਮ ਗਰਮੀ ਹੋ ਜਾਣੀ ਸੀਗੀ ਉਹਦੇ ਨਾਲ ਫਸਲਾਂ ਨੂੰ ਬਹੁਤ ਵੱਡਾ ਨੁਕਸਾਨ ਹੋਣਾ ਸੀਗਾ। ਨਿਰਸਰ ਦੇ ਮਨੁੱਖਾਂ ਦੇ ਉੱਤੇ ਵੀ ਇਹਦਾ ਅਸਰ ਤਾਂ ਵਾਹਵਾ ਹੋਣਾ ਸੀਗਾ ਜੀ। ਔਰ ਜਿਹੜੀ ਸੁੱਕੀ ਠੰਡ ਹੈ ਉਹਦੇ ਤੋਂ ਰਾਹਤ ਜਿਹੜੀ ਹੈ ਜੀ ਇਸ ਮੀਂਹ ਨੇ ਉਹ ਦਵਾ ਦਿੱਤੀ ਹੈ। ਅਜੇ 24 ਘੰਟੇ ਦੇ ਦੌਰਾਨ ਹੋਰ ਮੀਂਹ ਪੈਣ ਦੇ ਪੇਸ਼ੀਨਗੋਈ ਜਿਹੜੀ ਹੈ ਜੀ ਉਹ ਮੌਸਮ ਵਿਭਾਗ ਨੇ ਕੀਤੀ ਹੈ। ਜੀ ਜੀ। ਤੇ ਅਗਲੀ ਗੱਲ ਕਰੀਏ, ED ਦੇ ਵੱਲੋਂ ਮਜੀਠੀਆ ਨੂੰ ਦੁਬਾਰਾ ਸੱਦਾ ਦਿੱਤਾ ਜਾ ਸਕਦਾ ਹੈ ਪੁੱਛਤਾਛ ਦੇ ਲਈ। ਬਿਲਕੁਲ ਜੀ, ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਉਹਦੇ ਵੱਲੋਂ ਪੰਜਾਬ 'ਚ ਡਰੱਗ ਤਸਕਰੀ ਸੰਬੰਧੀ ਅਕਾਲੀ ਦਲ ਦੇ ਵੱਲੋਂ BSF ਵਿਰੁੱਧ ਲਾਏ ਧਰਨਿਆਂ ਦੇ ਨਾਲ, ਜਿੱਥੇ ਸੂਬਾ ਹੈ ਜਿਹੜਾ ਜੀ ਇੱਥੇ ਪਹਿਲਾਂ ਹੀ ਗਰਮਾ ਗਰਮੀ ਚੱਲ ਰਹੀ ਹੈ, ਤਾਂ ਹੁਣ ਇਹ ਚਰਚਾ ਹੋਰ ਚੱਲ ਪਿਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਜੀ ਦੁਬਾਰਾ ਇਹ ਸੱਦਾ ਪੱਤਰ ਜਿਹੜਾ ਜੀ ਉਹ ਦਿੱਤਾ ਜਾ ਸਕਦਾ, ਸੰਮਨ ਜਿਹੜਾ ਜੀ ਦੁਬਾਰਾ ਦਿੱਤਾ ਜਾ ਸਕਦਾ। ਇਸ ਤੋਂ ਇਲਾਵਾ ਅਕਾਲੀ ਦਲ ਦੇ ਨਾਲ ਸੰਬੰਧਿਤ 4 ਹੋਰ ਆਗੂ ਨੇ, ਉਹਨਾਂ ਨੂੰ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੀ ਹੈ ਜੀ ਉਹ ਸੱਦ ਸਕਦੀ ਆ ਜੀ। ਇਹਦੇ ਵਿੱਚ ਜਿਹੜਾ ਜੀ ਇੱਕ ਤਾਂ ਤਰਨਤਾਰਨ ਤੋਂ MLA ਆ ਹਰਮੀਤ ਸੰਧੂ, ਔਰ ਇਹਦੇ ਨਾਲ ਵਿਰਸਾ ਸਿੰਘ ਵਲਟੋਹਾ ਦਾ ਨਾਮ ਵੀ ਜਿਹੜਾ ਜੀ ਉਹ ਚੱਲ ਰਿਹਾ।
ਤੇ ਇੱਕ ਜਿਹੜਾ ਰਤਨ ਸਿੰਘ ਅਜਨਾਲਾ ਦਾ ਮੁੰਡਾ ਜੀ, ਉਹਦਾ ਨਾਮ ਵੀ ਇਹਦੇ ਮਾਮਲੇ ਚੱਲ ਰਿਹਾ, ਤੇ ਇੱਕ ਦੁਆਬੇ ਦਾ ਜਿਹੜਾ ਜੀ ਵੱਡਾ ਆਗੂ ਆ ਅਕਾਲੀ ਦਲ ਦਾ, ਉਹਦਾ ਨਾਮ ਵੀ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਚੱਲ ਰਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਇਹਨਾਂ ਨੂੰ ਵੀ ਜਿਹੜਾ ਜੀ ਉਹ ਇਹ ਲਵ ਲੈਟਰ ਭੇਜ ਸਕਦੀ ਹੈ, ਆਓ ਤੇ ਆ ਕੇ ਜਿਹੜਾ ਜੀ ਜਾਂਚ ਦਾ ਸਾਹਮਣਾ ਕਰੋ। ਸੋ ਉਮੀਦ ਹੈ ਜੀ ਕਿ ਇਹ ਜਿਹੜਾ ਮਾਮਲਾ ਹੈ ਇਹ ਛੇਤੀ ਕੀਤਾ, ਇਹ ਠੰਡਾ ਹੋਣ ਵਾਲਾ ਨਹੀਂ ਹੈ, ਤੇ ਜਿਹੜੇ ਠੰਡ ਦੇ ਮੌਸਮ ਦੇ ਵਿੱਚ ਇਹਨੇ ਸਿਆਸਤ ਜਿਹੜੀ ਹੈ ਜੀ ਪੂਰੇ ਤਰੀਕੇ ਦੇ ਨਾਲ ਗਰਮਾਈ ਹੋਈ ਹੈ ਜੀ। ਸੋ ਦੇਖਦੇ ਹਾਂ ਜੀ 5 ਤਰੀਕ ਜਿਹੜੀ ਹੈ ਜੀ ਉਹ ਆ ਗਈ, 2 ਦਿਨ ਬਾਅਦ ਅਕਾਲੀ ਦਲ ਜਿਹੜਾ ਜੀ ਧਰਨੇ ਲਾਉਣ ਦੀ ਤਿਆਰੀ ਕਰ ਰਿਹਾ BSF ਦੇ ਖਿਲਾਫ। ਇਹ ਕਹਿ ਰਿਹਾ ਜੀ ਕਿ ਉਹ ਹਾਲਾਂਕਿ ਪਰਤ ਜ਼ਰੂਰ ਰਿਹਾ ਆਪਣੀਆਂ ਗੱਲਾਂ ਤੋਂ ਉਹ ਕਿ ਇਹ ਕਈ ਕੁਛ ਨਵੇਂ, ਪਰ ਫਿਰ ਵੀ ਇਹਦੇ ਨਾਲ ਸਿਆਸਤ ਜਿਹੜੀ ਹੈ ਜੀ ਉਹ ਵਾਹਵਾ ਤੱਤੀ ਹੋਈ ਆ, ਤੇ ਉਮੀਦ ਹੈ ਜੀ ਕਿ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਚਿੱਠੀ ਆ ਉਹ ਫਿਰ ਨਿਕਲੂਗੀ ਜੀ। ਜੀ 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 ਅਤੇ ਜੇ ਇਸੇ ਦੇ ਉੱਤੇ ਆਪਾਂ ਗੱਲ ਕਰੀਏ ਤਾਂ BJP ਦੇ ਜਿਹੜੇ ਨੇਤਾ ਹੈਗੇ ਨੇ ਕਈ, ਉਹਨਾਂ ਦੇ ਵੱਲੋਂ ਮਜੀਠੀਏ ਦੇ ਅਸਤੀਫੇ ਨੂੰ ਲੈ ਕੇ ਜਿਹੜੀਆਂ ਆ ਉਹ ਕਹਿ ਲਓ ਵੀ ਜ਼ਿਆਦਾ ਉਹਨਾਂ ਨੇ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ ਹੈ, ਸੁਰਾਂ ਉਹਨਾਂ ਦੀਆਂ ਤੇਜ਼ ਹੋ ਗਈਆਂ। ਐਕਚੁਅਲੀ ਵਿਧਾਨ ਸਭਾ ਦੇ ਵਿੱਚ ਜਿਹੜੀ BJP ਸੀ ਉਹ ਇਸ ਮਸਲੇ ਦੇ ਉੱਤੇ ਘਿਰੀ ਸੀ, ਕਿਉਂਕਿ ਉਹਨੇ ਇਹ ਕਹਿਤਾ ਸੀਗਾ ਕਿ ਅਸੀਂ ਡਰੱਗ ਦਾ ਵਿਰੋਧ ਕਰਦੇ ਹਾਂ, ਪਰ ਅਸੀਂ ਅਕਾਲੀ ਦਲ ਨੂੰ ਜਿਹੜੀ ਹੈ ਜੀ ਉਹ ਸਪੋਰਟ ਜਾਰੀ ਰੱਖਾਂਗੇ। ਹੁਣ ਇਸ ਮਾਮਲੇ ਦੇ ਉੱਤੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਹਦੇ ਵੱਲੋਂ ਬਿਆਨ ਜਿਹੜੇ ਨੇ ਉਹ ਲਗਾਤਾਰ ਦਿੱਤੇ ਜਾ ਰਹੇ ਨੇ, ਜਿਹਦੇ ਕਰਕੇ ਇਹ ਜਿਹੜਾ ਡੈਮੇਜ ਕੰਟਰੋਲ ਕੀਤਾ ਜਾ ਰਿਹਾ ਜੀ। ਅਕਾਲੀ ਦਲ ਤੇ ਕਾਂਗਰਸ ਵਾਲੇ ਜਿਹੜੇ ਨੇ ਜੀ ਉਹ ਪਹਿਲਾਂ ਹੀ ਇੱਕ ਦੂਜੇ ਦੇ ਖਿਲਾਫ ਜਿਹੜੇ ਹਮਲੋ ਹਮਲੀ ਹੋਏ ਨੇ। ਜਿਹੜੇ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਉਹ ਤੇ ਕੁਝ ਆਗੂਆਂ ਨੇ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਬਿਆਨ ਦੇ ਦਿੱਤਾ ਸੀਗਾ। ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਜਿਹੜਾ ਬਿਆਨ ਆਇਆ ਜੀ ਉਹ ਇਹ ਆਇਆ ਕਿ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੋਰੀ ਸਵਾਲ ਦਾ ਜਵਾਬ ਦੇ ਦੇਣ ਕਿ ਬਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਕਾਹਦੇ ਲਈ ਸੱਦਿਆ ਸੀਗਾ ਇਨਫੋਰਸਮੈਂਟ ਡਾਇਰੈਕਟੋਰੇਟ ਨੇ, ਸਰਵਣ ਸਿੰਘ ਫਲੋਰਵਾਲਾ ਦਾ ਅਸਤੀਫਾ ਕਿਉਂ ਲਿਆ ਸੀਗਾ, ਅਵਿਨਾਸ਼ ਚੰਦਰ ਨੂੰ ਬਾਰ-ਬਾਰ ਇਨਫੋਰਸਮੈਂਟ ਡਾਇਰੈਕਟੋਰੇਟ ਕਿਉਂ ਸੱਦ ਰਹੀ ਹੈ। ਸੋ ਇਹਨਾਂ ਗੱਲਾਂ ਦਾ ਜਵਾਬ ਤਾਂ ਜਿਹੜਾ ਜੀ ਅਜੇ ਤੱਕ ਅਕਾਲੀ ਦਲ ਨੇ ਨਹੀਂ ਦਿੱਤਾ, ਪਰ ਹੁਣ ਅਕਾਲੀ BJP ਦੀ ਫੁੱਟ ਜਿਹੜੀ ਹੈ ਜੀ ਉਹ ਸ਼ਰੇਆਮ ਦਿਸਣੀ ਸ਼ੁਰੂ ਹੋ ਗਈ ਹੈ। ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਾਲੇ ਮਾਮਲੇ ਦੇ ਉੱਤੇ ਇੱਕ ਵਾਰੀ ਫੇਰ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਜਿਹੜੇ ਨੇ ਉਹਨੇ ਤਰੁਣ ਚੁੱਗ ਉਹਨੇ ਇੱਥੇ ਲੁਧਿਆਣੇ ਦੇ ਵਿੱਚ ਆ ਕੇ ਫਿਰ ਇਹ ਮਗਾਲਤਾ ਜੀ ਮਾਮਲਾ ਔਰ ਇਹ ਕਿਹਾ ਕਿ ਅਜੇ ਵੀ ਬਿਕਰਮ ਸਿੰਘ ਮਜੀਠੀਆ ਨੂੰ ਅਸਤੀਫਾ ਦੇ ਕੇ ED ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਜੀ। ਉਹਨੇ ਕਿਹਾ ਪੇਸ਼ ਹੋਣਾ ਚਾਹੀਦਾ, ਇਹਦਾ ਮਤਲਬ ਕਿ ਇਨਫੋਰਮੇਸ਼ਨ ਤਾਂ ਸੈਂਟਰ ਦੇ ਵਿੱਚ ਹੈ ਨਾ ਜੀ ਕਿ ਉਹਨੂੰ ਛੇਤੀ ਦੁਬਾਰਾ ਸੱਦਿਆ ਜਾ ਰਿਹਾ ਜੀ ਜੀ ਜੀ। ਇਸ ਕਰਕੇ ਉਹਨਾਂ ਨੇ ਕਿਹਾ ਕਿ ਅਜੇ ਵੀ ਜਿਹੜਾ ਜੀ ਅਸਤੀਫਾ ਦੇ ਕੇ ਉਹ ਜਿਹੜਾ ਜੀ ਉਹ ਪੇਸ਼ ਹੋਣ। ਜਿਹੜੇ ਤਰੁਣ ਚੁੱਗ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਸਰਵਣ ਸਿੰਘ ਫਲੋਰ ਨੂੰ ਜਦੋਂ ਹਟਾ ਦਿੱਤਾ ਸੀਗਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਉਸੇ ਫਾਰਮੂਲੇ ਦੇ ਉੱਤੇ ਅਵਿਨਾਸ਼ ਚੰਦਰ ਤੇ ਬਿਕਰਮ ਸਿੰਘ ਮਜੀਠੀਆ ਤੋਂ ਵੀ ਅਸਤੀਫਾ ਜਿਹੜਾ ਜੀ ਉਹ ਲੈਣ। ਉਹਨਾਂ ਨੇ ਇਹ ਕਿਹਾ ਕਿ ਨਸ਼ਿਆਂ ਦੇ ਮੁੱਦੇ ਦੇ ਉੱਤੇ ਕਾਂਗਰਸ ਜਿਹੜੀ ਆ ਜੀ ਉਹ ਦੋ ਤਰਫਾ ਖੇਡ ਰਹੀ ਆ। ਇੱਕ ਪਾਸੇ ਨਸ਼ੇ ਸੰਬੰਧੀ ਸੱਤਾਧਾਰੀ ਗੱਠਜੋੜ ਖਿਲਾਫ ਆਵਾਜ਼ ਚੁੱਕ ਰਹੀ ਹੈ, ਦੂਜੇ ਪਾਸੇ ਚੂਨੀ ਲਾਲ ਗਾਬਾ ਦੀ ਡਾਇਰੀ ਦੇ ਵਿੱਚ ਚੌਧਰੀ ਸੰਤੋਖ ਸਿੰਘ ਦਾ ਨਾਂ ਆਉਣ ਦੇ ਬਾਵਜੂਦ ਉਹਦੇ ਖਿਲਾਫ ਕਾਰਵਾਈ ਜਿਹੜੀ ਹੈ ਜੀ ਉਹ ਨਹੀਂ ਕੀਤੀ ਗਈ। ਦੂਜਾ ਜਿਹੜਾ ਮਸਲਾ ਭਾਰਤੀ ਜਨਤਾ ਪਾਰਟੀ ਉਭਾਰ ਰਹੀ ਹੈ ਉਹ ਇਹ ਹੈ ਕਿ ਜਿਹੜਾ ਮਦਨ ਮੋਹਨ ਮਿੱਤਲ ਦਾ ਜਿਹੜਾ ਬਿਆਨ 2 ਦਿਨ ਪਹਿਲਾਂ ਆਇਆ ਸੀਗਾ ਕਿ ਡਰੱਗ ਦੀਆਂ ਫੈਕਟਰੀਆਂ ਪੰਜਾਬ ਦੇ ਵਿੱਚ ਵੀ ਹੈਗੀਆਂ ਨੇ, ਇਹਨੂੰ ਵੀ ਹੁਣ ਜਿਹੜੀ ਜੀ ਭਾਰਤੀ ਜਨਤਾ ਪਾਰਟੀ ਉਭਾਰ ਰਹੀ ਹੈ। ਤਰੁਣ ਚੁੱਗ ਨੇ ਵੀ ਕਿਹਾ ਕਿ ਚੂਨੀ ਲਾਲ ਗਾਬਾ ਦੀਆਂ ਫੈਕਟਰੀਆਂ ਪੰਜਾਬ ਦੇ ਵਿੱਚ ਹੀ ਸੀਗੀਆਂ, ਉੱਥੇ ਸਿੰਥੈਟਿਕ ਡਰੱਗ ਜਿਹੜੀ ਬਣਦੀ ਸੀ, ਜਦੋਂ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਇਹ ਕਹੀ ਜਾਂਦੇ ਨੇ ਕਿ ਇੱਕ ਪਾਈਆ ਵੀ ਜਿਹੜਾ ਜੀ ਇੱਥੇ ਨਸ਼ਾ ਪੰਜਾਬ ਦੇ ਵਿੱਚ ਨਹੀਂ ਬਣਦਾ। ਪੰਜਾਬ ਤਾਂ ਨਸ਼ਾ ਰਹਿਤ ਸੂਬਾ ਆ। ਹਾਂ, ਇਹ ਵੱਖਰੀ ਗੱਲ ਆ ਕਿ ਪੈਰ ਦੇ ਉੱਤੇ ਜਿਹੜਾ ਜੀ ਇੱਥੇ ਠੇਕਾ ਤੇ ਹਰ ਜਿਹੜੀ ਜ਼ਿਲ੍ਹਾ ਹੈ ਜੀ ਉਹ ਚਾਹੇ ਧਾਰਮਿਕ ਅਖਵਾਉਂ ਦੇ ਜ਼ਿਲ੍ਹੇ ਆ ਉਹਦੇ ਵਿੱਚ ਵੀ 2-2 ਫੈਕਟਰੀਆਂ ਜਿਹੜੀਆਂ ਸ਼ਰਾਬ ਦੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜੀ। ਸੋ ਅਜੇ ਵੀ ਕਹੀ ਜਾਂਦੇ ਨੇ ਕਿ ਨਸ਼ਾ ਰਹਿਤ ਜਿਹੜਾ ਜੀ ਉਹ ਸੂਬਾ ਹੈ। ਉਹ ਰਾਜਸਥਾਨ ਦੇ ਭੁੱਕੀ ਤੇ ਫੀਮ ਦੇ ਠੇਕੇ ਬੰਦ ਕਰਾਉਣ ਦੇ ਵਾਸਤੇ ਤਾਂ ਤਰਲੋ ਮੱਛੀ ਹੋ ਰਹੇ ਨੇ, ਪਰ ਇੱਥੇ ਉਹ ਸੋਚਦੇ ਨੇ ਕਿ ਜਿਵੇਂ ਟਰਾਲੀਆਂ ਦੇ ਉੱਤੇ ਰੱਖ ਕੇ ਵੀ ਵੇਚੀ ਜਾ ਰਹੀ ਹੈ ਤਾਂ ਫੇਰੀ ਲਾਉਣ ਵਾਲੇ ਵੀ ਜਿਹੜੇ ਉਹ ਵੀ ਅਧੀਵੇ ਪਊਏ ਜਿਹੜੇ ਉਹ ਪਿੰਡਾਂ ਦੇ ਵਿੱਚ ਵੇਚ ਕੇ ਦੇਖੇ ਜਾ ਸਕਦੇ ਨੇ। ਇੱਕ ਗੱਲ ਜ਼ਰੂਰ ਇਹਦੇ ਵਿੱਚੋਂ ਜਿਹੜੀ ਹੈ ਜੀ ਜਿਹਨੂੰ ਮੈਂ ਪੋਜ਼ਿਟਿਵ ਸਮਝਦਾ ਹੈ ਕਿ ਇਸ ਮਸਲੇ ਦੇ ਉੱਤੇ ਹੁਣ ਜਿੰਨੀ ਜਿਹੜਾ ਜੀ ਚਰਚਾ ਹੋ ਰਹੀ ਹੈ
ਉਮੀਦ ਆ ਜੀ ਇਹਦੇ ਵਿੱਚੋਂ ਕੁਝ ਨਾ ਕੁਝ ਜਿਹੜਾ ਜੀ ਉਹ ਨਿਕਲੂਗਾ ਤੇ ਇਹ ਮਸਲਾ ਜਿਹੜਾ ਉਹ ਠੰਡਾ ਨਹੀਂ ਪਊਗਾ ਜੀ। ਤੇ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਪਨੂੰ ਜੀ ਵੀ ਵਿਧਾਨ ਸਭਾ ਦੇ ਵਿੱਚ ਜੇ ਉਹ ਬੋਲਦੇ ਬੀਜੇਪੀ ਵਾਲੇ ਤਾਂ ਇਹਨਾਂ ਦੀ ਜ਼ਿਆਦਾ ਵਿਰੋਧਤਾ ਹੋਣੀ ਸੀ, ਇਹਨਾਂ ਦਾ ਕਿਤੇ ਨਾ ਕਿਤੇ ਰਿਸ਼ਤਾ ਜਲਦੀ ਟੁੱਟ ਜਾਣਾ ਸੀ। ਵਿਧਾਨ ਸਭਾ ਤੋਂ ਬਾਹਰ ਆ ਕੇ ਬੋਲਣ ਨੂੰ ਜਿਹੜਾ ਕਿਤੇ ਨਾ ਕਿਤੇ ਕੰਟਰੋਲਡ ਵੇ ਦੇ ਨਾਲ ਉਸ ਨੂੰ ਰੱਖਿਆ ਜਾ ਸਕਦਾ ਜਦੋਂ ਵੀ ਇਹ ਬਿਆਨਬਾਜ਼ੀ ਹੁੰਦੀ ਹੈ। ਐਕਚੁਅਲੀ ਇਹਦਾ ਨਾ ਜੀ, ਕਿਉਂਕਿ ਸਿਆਸਤ ਹੈ ਇਹਦੇ ਪਿੱਛੇ, ਭਾਰਤੀ ਜਨਤਾ ਪਾਰਟੀ ਨਾਪ ਤੋਲ ਕਰ ਰਹੀ ਹੈ ਕਿ ਬੋਲਣ ਦੇ ਨਾਲ ਕਿੰਨਾ ਫਾਇਦਾ ਉਹਨੂੰ ਹੋ ਸਕਦਾ, ਨਾ ਬੋਲਣ ਦੇ ਨਾਲ ਕਿੰਨਾ ਫਾਇਦਾ ਹੋ ਸਕਦਾ ਜੀ। ਇਹ ਨਹੀਂ ਕਿਹਾ ਜਾ ਸਕਦਾ ਕਿ ਭਾਰਤੀ ਜਨਤਾ ਪਾਰਟੀ ਬਹੁਤ ਸੀਰੀਅਸ ਹੈ ਇਸ ਮੁੱਦੇ ਦੇ ਉੱਤੇ ਤੇ ਉਹ ਪੰਜਾਬ ਨੂੰ ਬਚਾਉਣਾ ਚਾਹੁੰਦੀ ਹੈ। ਪੰਜਾਬ ਨੂੰ ਅੱਗ ਲਾਉਣ ਵਾਲੀਆਂ ਤਾਕਤਾਂ ਦੇ ਵਿੱਚ ਇੱਕ ਉਹ ਵੀ ਧਿਰ ਹੈਗੀ ਆ। ਹੁਣ ਵੇਖਿਆ ਜਾਵੇ ਤਾਂ ਵਿਸ਼ਵ ਹਿੰਦੂ ਪ੍ਰੀਸ਼ਦ ਜਿਹੜੀ ਹੈ ਜੀ ਉਹ ਕੌਣ ਹੈ, ਆ ਜਿਹੜੇ ਆਪਾਂ ਘਰ ਵਾਪਸੀ ਦਾ ਕਰਕੇ ਹਟਿਆ ਜੀ, ਇਹਦੇ ਪਿੱਛੇ ਜਿਹੜੇ ਉਹ ਕੌਣ ਨੇ। ਇਸ ਕਰਕੇ ਸੀਰੀਅਸ ਤਾਂ ਉਹ ਵੀ ਨਹੀਂ ਹੈਗੇ ਜੀ। ਦੇਖੋ ਜਿਹੜੀਆਂ ਨਿਗਮ ਦੀਆਂ ਚੋਣਾਂ ਨੇ ਨਾ ਉਹਦੇ ਵਿੱਚ ਕਾਫੀ ਕੁਝ ਜਿਹੜਾ ਜੀ ਉਹ ਪਤਾ ਲੱਗੂਗਾ। ਹਾਂ, ਦੂਸਰੀ ਗੱਲ ਜਿਹਦਾ ਚਰਚਾ ਅੰਦਰ ਖਾਤੇ ਸੁਗਬਗਾਹਟ ਜਿਹੜੀ ਚੱਲੀ ਜਾਂਦੀ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕੋਲੇ ਵਾਹਵਾ ਕੁਝ ਜਿਹੜਾ ਜੀ ਉਹ ਪਿਛਲੀ ਫੇਰੀ ਤੋਂ ਬਾਅਦ ਆ ਗਿਆ ਤੇ ਇਸ ਫੇਰੀ ਦੇ ਦੌਰਾਨ ਕੁਝ ਹੋਰ ਪੁੱਛਿਆ ਜਾਊਗਾ। ਜੇ ਕੇਸ ਦਰਜ ਹੁੰਦਾ ਵਿਕਰਮ ਸਿੰਘ ਮਜੀਠੀਆ ਦੇ ਉੱਤੇ, ਫਿਰ ਸ਼ਾਇਦ ਜਿਹੜੀ ਸਿਆਸਤ ਹੈ ਨਾ ਜੀ ਬਿਲਕੁਲ ਡਿਫਰੈਂਟ ਤਰੀਕੇ ਦੀ ਹੋਊਗੀ। ਫਿਰ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਸਪੋਰਟ ਵਾਪਸ ਲੈਣ ਤੱਕ ਜਿਹੜਾ ਜੀ ਉਹ ਜਾ ਸਕਦੀ ਹੈ ਅਕਾਲੀ ਦਲ ਤੋਂ ਜੀ। ਜੀ। ਤੇ ਅਗਲੀ ਜੇ ਆਪਾਂ ਗੱਲ ਕਰੀਏ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜੇ ਆ ਭੁੱਖ ਹੜਤਾਲ ਮਰਨ ਵਰਤ ਦੇ ਉੱਤੇ ਬੈਠੇ ਹੋਏ ਭਾਈ ਗੁਰਬਖਸ਼ ਸਿੰਘ, ਉਹਨਾਂ ਨੇ ਅੱਜ ਤੋਂ ਪਾਣੀ ਪੀਣਾ ਜਿਹੜਾ ਉਹ ਵੀ ਤਿਆਗ ਦਿੱਤਾ ਆ। ਸਥਿਤੀ ਕਾਫੀ ਨਾਜ਼ੁਕ ਆ ਉਹਨਾਂ ਦੀ ਜੀ, ਕਾਫੀ ਨਾਜ਼ੁਕ ਜਿਹੜੀ ਹੈ ਜੀ ਉਹ ਹੈਗੀ ਆ। ਕੱਲ ਜਿਹੜੇ ਮੈਂਬਰ ਪਾਰਲੀਮੈਂਟ ਨੇ ਸੰਗਰੂਰ ਤੋਂ ਭਗਵੰਤ ਮਾਨ ਹੋਰਾਂ ਨੇ ਵੀ ਉੱਥੇ ਗਏ ਸਨ। ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਜੇ ਉਹਨਾਂ ਨੂੰ ਹਸਪੀਟਲ ਦਾਖਲ ਜਿਹੜਾ ਉਹ ਕਰਵਾਇਆ ਜਾਵੇ, ਪਰ ਗੁਰਬਖਸ਼ ਸਿੰਘ ਖਾਲਸਾ ਹੋਰੀ ਆਪਣੀ ਜਿੱਦ ਦੇ ਉੱਤੇ ਅੜੇ ਹੋਏ ਨੇ ਕਿ ਕਿਸੇ ਹਸਪੀਟਲ ਦੇ ਵਿੱਚ ਨਹੀਂ ਜਾਣਗੇ। ਉਹਨਾਂ ਨੇ ਇਹ ਵੀ ਕੋਸ਼ਿਸ਼ ਕੀਤੀ ਸੀ ਕਿ ਜੋ ਪੰਜਾਬ ਆ ਕੇ ਬੈਠਣ ਤਾਂ ਜ਼ਿਆਦਾ ਬਿਹਤਰ ਹੋਵੇ, ਪਰ ਉਹਨਾਂ ਨੇ ਕਿਹਾ ਕਿ ਉਹ ਇਸ ਜਗ੍ਹਾ ਦੇ ਉੱਤੋਂ ਨਹੀਂ ਹਿੱਲਣਗੇ। ਹੁਣ ਇਹ ਪਤਾ ਲੱਗਾ ਕਿ ਅੱਜ ਤੋਂ ਉਹਨਾਂ ਨੇ ਪਾਣੀ ਜਿਹੜਾ ਜੀ ਉਹ ਵੀ ਪੀਣਾ ਬੰਦ ਜਿਹੜਾ ਜੀ ਉਹ ਕਰਤਾ। 50 ਦਿਨਾਂ ਤੋਂ ਉਹ ਇੱਥੇ ਜਿਹੜਾ ਜੀ ਬੈਠੇ ਹੋਏ ਨੇ ਜਿਹੜੀ ਮਨਵਤ ਦੇ ਉੱਤੇ। ਅੰਬਾਲੇ ਦੇ ਨੇੜੇ ਪੈਂਦਾ ਲਖਨੌਰ, ਉੱਥੇ ਉਹ ਮਨਵਤ ਤੇ ਬੈਠੇ ਹੋਏ ਨੇ। ਜਿਹੜੇ ਕੁਝ ਜਥੇਦਾਰ ਨੇ ਜੀ ਜਿਹਦੇ ਵਿੱਚ ਗਿਆਨੀ ਮੱਲ ਸਿੰਘ ਹੋਰੀ ਜਿਹੜੇ ਨੇ ਤੇ ਗੁਰਬਚਨ ਸਿੰਘ ਹੋਰੀ ਨੇ ਜੀ, ਉਹਨਾਂ ਨੇ ਜਿਹੜਾ ਹਾਲ ਚਾਲ ਉਹਨਾਂ ਦਾ ਜਿਹੜਾ ਜੀ ਉਹ ਜਾ ਕੇ ਪੁੱਛਿਆ। ਸੋ 50 ਦਿਨਾਂ ਬਾਅਦ ਉਹਨਾਂ ਨੂੰ ਚੇਤਾ ਜਿਹੜਾ ਜੀ ਆਇਆ ਹਾਲ ਚਾਲ ਪੁੱਛਣ ਦਾ। ਵੈਸੇ ਜੇ ਹੋ ਸਕੇ ਤਾਂ ਇਹਨਾਂ ਨੂੰ ਉੱਥੇ ਹੀ ਪੱਕਿਆ ਬੈਠ ਜਾਣਾ ਚਾਹੀਦਾ ਨਾ ਜੀ ਕਿ ਇਸ ਮਸਲੇ ਦਾ ਹੱਲ ਕਰੋ, ਪਰ ਬੈਠੇ ਨਹੀਂ ਉੱਥੇ ਜਾ ਕੇ ਜੀ ਹਾਲ ਚਾਲ ਪੁੱਛ ਕੇ ਜਿਹੜਾ ਜੀ ਉਹ ਪਰਤ ਆਏ। ਸ਼ਾਇਦ ਕਿਤੇ ਨਾ ਕਿਤੇ ਅਜੇ ਵੀ ਜਿਹੜੀ ਹੈ ਨਾ ਜੀ, ਬੇਸ਼ੱਕ ਕੁਝ ਲੋਕ ਇਹ ਗੱਲ ਜਿਹੜੀ ਕਹਿਣ ਤੋਂ ਝਿੜਕਦੇ ਨੇ, ਪਰ ਰਿਐਲਿਟੀ ਜਿਹੜੀ ਇਹ ਹੈ ਜੀ ਕਿ ਇਹਦੇ ਵਿਚਲੀ ਜਿਹੜੀ ਸਿਆਸਤ ਸੀਗੀ ਉਹ ਗੁਰਬਖਸ਼ ਸਿੰਘ ਹੋਰਾਂ ਵਾਲੇ ਮਾਮਲੇ ਦੇ ਉੱਤੇ ਹੁਣ ਕਾਫੀ ਹੱਦ ਤੱਕ ਕਲੀਅਰ ਜਿਹੜੀ ਹੈ ਜੀ ਉਹ ਹੋ ਗਈ ਹੈ ਕਿ ਕੀ ਕੁਝ ਪਿਛਲੇ ਸਮੇਂ ਦੇ ਦੌਰਾਨ ਹੋਇਆ ਤੇ ਇਸ ਵਾਰੀ ਜਿਹੜਾ ਜੀ ਕਿਵੇਂ ਉਹਨਾਂ ਨੂੰ ਉਸ ਜਗ੍ਹਾ ਦੇ ਉੱਤੇ ਬਿਠਾ ਦਿੱਤਾ ਗਿਆ ਜਿੱਥੇ ਆਮ ਬੰਦੇ ਦਾ ਪਹੁੰਚਣਾ ਹੀ ਔਖਾ ਜੀ। ਤੇ ਨਾਲ ਇਹ ਵੀ ਜਿਹੜੀ ਇਸ ਟਾਈਮ ਕਾਫੀ ਜਿਹੜੀ ਬਿਆਨਬਾਜ਼ੀ ਆ ਉਹ ਵੀ ਚੱਲ ਰਹੀ ਹੈ ਜਾਂ ਗੱਲਾਂ ਬਾਤਾਂ ਚੱਲ ਰਹੀਆਂ ਵੀ ਜਿਹੜੇ ਬਾਦਲ ਹੋਣੀ ਆ ਉਹ ਜਿਹੜੀ ਜਾਗਰਿਤੀ ਮੁਹਿੰਮ ਦੇ ਲਈ BSF ਦੇ ਕੋਲ ਜਾ ਕੇ ਧਰਨੇ ਲਾ ਰਹੇ ਆ, ਪਰ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਵੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਆ। ਇਸ ਚੀਜ਼ ਦੇ ਲਈ ਵੀ ਉਹ ਧਰਨੇ ਲਾ ਸਕਦੇ ਆ। ਚਿੱਠੀਆਂ ਤਾਂ ਲਿਖ ਰਹੇ ਨੇ, ਪਰ ਨਾਲ ਦੇ ਨਾਲ ਜੇ ਇਸ ਪਾਸੇ ਪੂਰੇ ਮੀਡੀਆ ਦਾ ਧਿਆਨ ਲਿਆਉਣ, ਪੂਰੇ ਪਾਸੇ ਧਿਆਨ ਲਾਉਣ ਤਾਂ ਇਹ ਕੰਮ ਜਲਦੀ ਵੀ ਹੋ ਸਕਦਾ ਆ। ਤੇ ਜੇ ਆਪਾਂ ਅਗਲੀ ਗੱਲ ਕਰੀਏ ਵੀ ਇਹ ਚੀਜ਼ ਸਾਹਮਣੇ ਰਿਪੋਰਟ ਚਾਹੀਏ ਵੀ ਪੰਜਾਬ ਪੁਲਿਸ ਦੇ ਉੱਤੇ ਜਿਹੜੇ ਕੇਸ ਆ ਪਿਛਲੇ ਸਾਲ ਦੇ ਦੌਰਾਨ ਉਹ ਘਟੇ ਆ, ਪਰ ਬੱਚਿਆਂ ਤੇ ਔਰਤਾਂ ਦੇ ਖਿਲਾਫ ਜਿਹੜੇ ਕੇਸਾਂ ਦੇ ਵਿੱਚ ਵਾਧਾ ਹੋਇਆ। ਜੀ, ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਲੇ ਸੁਣਵਾਈ ਜਿਹੜੀਆਂ ਦਾਇਰ ਪਟੀਸ਼ਨਾਂ ਨੇ ਉਹਨਾਂ ਤੋਂ ਖੁਲਾਸਾ ਹੋਇਆ। ਮੈਂ ਦੱਸਦਾ ਕਿ ਪੰਜਾਬ ਰਾਜ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਆ, ਇਹ ਰਿਪੋਰਟ ਦੇਣ ਤੋਂ ਪਹਿਲਾਂ ਇਹ ਕਿ ਉਹ ਇੱਕ ਚਿੱਟਾ ਹਾਥੀ ਹੈ ਜੀ ਇੱਥੇ ਬੰਨਿਆ ਹੋਇਆ। ਤੁਸੀਂ ਉਹਨੂੰ ਜਿੰਨੀਆਂ ਮਰਜ਼ੀ ਈਮੇਲ ਕਰੀ ਚਲੋ, ਜਿੰਨਾ ਮਰਜ਼ੀ ਤੁਸੀਂ ਉਹਦੇ ਕੋਲੇ ਜਿਹੜਾ ਜੀ ਲਿਖਤ ਰੂਪ ਦੇ ਵਿੱਚ ਦੇ ਆਓ, ਉਹ ਟਸ ਤੋਂ ਮਸ ਨਹੀਂ ਹੁੰਦਾ ਜੀ। ਉਹ ਬਿਲਕੁਲ ਵੀ ਟਸ ਤੋਂ ਮਸ ਨਹੀਂ ਹੁੰਦਾ। ਉਹਦੀ ਸਿਹਤ ਦੇ ਉੱਤੇ ਕੋਈ ਅਸਰ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਨਹੀਂ ਹੁੰਦਾ। ਪੰਜਾਬ ਦੇ ਵਿੱਚ ਦਲਿਤਾਂ, ਔਰਤਾਂ, ਬੱਚਿਆਂ ਤੇ ਕੈਦੀਆਂ ਦੇ ਉੱਤੇ ਤਸ਼ੱਦਦ ਵਧਿਆ, ਪਰ ਪੁਲਿਸ ਖਿਲਾਫ ਹੁੰਦੀਆਂ ਸ਼ਿਕਾਇਤਾਂ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਕੇਸ ਜਿਹੜੇ ਉਹ ਘਟੇ ਨੇ। ਸ਼ਾਇਦ ਇਸ ਕਰਕੇ ਘਟੇ ਨੇ ਕਿ ਲੋਕ ਜਿਹੜੇ ਨੇ ਉਹ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਲੇ ਜਿਹੜਾ ਜੀ ਉਹ ਜਾਂਦੇ ਨਹੀਂ ਗੇ। ਜਿਹੜੇ ਬੀਤੇ ਦਾਇਰ ਪਟੀਸ਼ਨਾਂ ਸੀ ਉਹ ਤੋਂ ਇਹ ਤੱਥ ਜਿਹੜੇ ਉਹ ਸਾਹਮਣੇ ਆਏ ਨੇ। ਇੱਕ ਦਹਾਕੇ ਤੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਦੇ ਵਿੱਚ ਲਗਾਤਾਰ ਜਿਹੜਾ ਉਹ ਵਾਧਾ ਹੋ ਰਿਹਾ ਸੀਗਾ। 4 ਤੋਂ ਬਾਅਦ ਪਹਿਲੀ ਵਾਰੀ ਹੈ
ਕਿ ਸ਼ਿਕਾਇਤਾਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਹੇਠਾਂ ਜਿਹੜੀ ਆ ਜੀ ਉਹ ਆਈ ਹੈ। ਬੀਤੇ ਸਾਲ ਕਮਿਸ਼ਨ ਕੋਲੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ 15,487 ਸ਼ਿਕਾਇਤਾਂ ਆਈਆਂ ਸੀਗੀਆਂ, ਜਦੋਂ ਕਿ ਸਾਲ 2013 ਦੇ ਵਿੱਚ ਇਹ ਗਿਣਤੀ 18,322 ਸੀਗੀ। ਸਾਲ 2006 ਤੋਂ ਬਾਅਦ ਪੁਲਿਸ ਵਿਰੁੱਧ ਸ਼ਿਕਾਇਤਾਂ ਦੀ ਗਿਣਤੀ ਘਟੀ ਹੈ। ਕਮਿਸ਼ਨ ਦੇ ਕੋਲੇ ਸੁਣਵਾਈ ਲਈ ਆ ਰਹੇ ਕੇਸਾਂ ਦੇ ਵਿੱਚੋਂ 60% ਤੋਂ ਜ਼ਿਆਦਾ ਪੁਲਿਸ ਖਿਲਾਫ ਜਿਹੜੇ ਉਹ ਹੁੰਦੇ ਨੇ ਜੀ। ਬੀਤੇ ਸਾਲ ਜੇਲ੍ਹਾਂ ਦੇ ਵਿੱਚ ਬੰਦ ਕੈਦੀਆਂ ਦੀ ਤਸ਼ੱਦਦ ਦੀਆਂ ਸ਼ਿਕਾਇਤਾਂ ਜਿਹੜੀਆਂ ਉਹ ਵਧੀਆਂ ਨੇ। ਇਹ ਗਿਣਤੀ 224 ਤੋਂ ਵੱਧ ਕੇ 382 ਜਿਹੜੀ ਆ ਜੀ ਉਹ ਹੋ ਗਈ ਆ। ਔਰਤਾਂ ਤੇ ਅਤਿਆਚਾਰ ਦੇ 608 ਕੇਸ ਸੁਣਵਾਈ ਲਈ ਆਏ ਨੇ, ਜਦੋਂ ਕਿ ਸਾਲ 2013 ਦੇ ਵਿੱਚ ਇਹ ਗਿਣਤੀ 500 ਜਿਹੜੀ ਉਹ 60 ਸੀ। ਇਸੇ ਤਰੀਕੇ ਨਾਲ ਬੱਚਿਆਂ ਦੇ ਉੱਤੇ ਤਸ਼ੱਦਦ ਦੇ ਮਾਮਲੇ ਵੀ ਪਹਿਲਾਂ ਨਾਲੋਂ ਵੱਧ ਕੇ 12 ਦੀ ਥਾਂ ਦੇ ਉੱਤੇ 24 ਜਿਹੜੇ ਆਏ ਨੇ। 1997 ਦੇ ਵਿੱਚ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਹੋਂਦ ਦੇ ਵਿੱਚ ਆਇਆ ਸੀਗਾ। ਉਸੇ ਸਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ 90 ਕੇਸ ਜਿਹੜੇ ਉਹ ਸਾਹਮਣੇ ਜਿਹੜੇ ਆਏ ਸੀਗੇ ਜੀ। ਮੈਂ ਤਾਂ ਕਰਕੇ ਕਿਹਾ ਵੀ ਇੱਥੇ ਕੋਈ ਪੁੱਛਗਿੱਛ ਜਿਹੜੀ ਆ ਉਹ ਨਹੀਂ ਹੈਗੀ ਕਿ ਜਦੋਂ ਇੱਥੇ ਵਿਕਰਮ ਧਨੌਲੇ ਵਾਲਾ ਜਿਹੜਾ ਮਾਮਲਾ ਸੀਗਾ, ਜਦੋਂ ਉਸ ਮਾਮਲੇ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਜਿਹੜੀਆਂ ਸ਼ਿਕਾਇਤਾਂ ਕੀਤੀਆਂ ਸਨ, ਅੱਜ ਤੱਕ ਉਸ ਸ਼ਿਕਾਇਤ ਦਾ ਕਿਸੇ ਨੂੰ ਜਵਾਬ ਤੱਕ ਵੀ ਜਿਹੜਾ ਜੀ ਉਹ ਨਹੀਂ ਵਾਪਸ ਆਇਆ। ਸੁਣਵਾਈ ਤਾਂ ਬਹੁਤ ਦੂਰ ਦੀ ਗੱਲ ਹੈ। ਜੀ ਜੀ ਜੀ, ਬਿਲਕੁਲ ਬਿਲਕੁਲ। ਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਇੱਕ ਫਰਜ਼ੀ ਕੇਸ ਦੇ ਵਿੱਚ NRI ਨੂੰ ਜਿਹੜਾ ਜੀ ਭਗੌੜਾ ਕਰਾਰ ਦੇ ਦਿੱਤਾ ਗਿਆ ਆ, ਇਹ ਕਿੱਥੇ ਦੀ ਖਬਰ ਆ ਜੀ? ਇਹ ਮੋਗੇ ਦੀ ਪੁਲਿਸ ਹੈ ਜੀ। ਔਰ ਮੋਗੇ ਦੀ ਪੁਲਿਸ ਇਹੋ ਜਿਹੇ ਕੰਮ ਬਹੁਤ ਜਿਹੜੇ ਆ ਜੀ ਉਹ ਕਰਦੀ ਰਹਿੰਦੀ ਹੈ। ਕਦੀ ਪਾਸਪੋਰਟ ਵਾਲੇ ਮਾਮਲੇ 'ਚ ਉਲਝ ਜਾਂਦੀ ਹੈ, ਕਦੀ ਸੈਕਸ ਸਕੈਂਡਲ ਦੇ ਵਿੱਚ ਜਿਹੜੇ ਜੀ ਉਹ ਉਲਝ ਜਾਂਦੀ ਆ। ਸੋ ਹੁਣ ਜਿਹੜਾ ਇਹ ਪੀੜਤ ਪ੍ਰਵਾਸੀ ਪੰਜਾਬੀ ਹੈ ਜੀ, ਉਹਨੇ NRI ਪੁਲਿਸ ਵਿੰਗ ਤੋਂ ਜਾਂਚ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਹੈ। ਅਕਾਲੀ ਆਗੂ ਦਾ ਇਹ ਰਿਸ਼ਤੇਦਾਰ ਹੈ ਜੀ ਪ੍ਰਵਾਸੀ ਪੰਜਾਬੀ, ਜਿਹਨੂੰ ਇੱਕ ਫਰਜ਼ੀ ਫੌਜਦਾਰੀ ਕੇਸ ਦਾ ਹਵਾਲਾ ਦੇ ਕੇ ਭਗੌੜਾ ਕਰਾਰ ਦੇ ਕੇ ਉਹਦੀ ਗ੍ਰਿਫਤਾਰੀ ਲਈ ਦੇਸ਼ ਦੇ ਹਵਾਈ ਅੱਡਿਆਂ ਨੂੰ LOC ਜਿਹੜੀ ਉਹ ਜਾਰੀ ਕਰਕੇ ਉਹਨੂੰ ਅਰੈਸਟ ਕਰ ਲਿਆ। ਜੀ ਜੀ, ਇਸ ਮਾਮਲੇ ਦੇ ਵਿੱਚ ਜਿਹੜਾ ਇਹ ਪੀੜਤ ਪ੍ਰਵਾਸੀ ਪੰਜਾਬੀ ਆ, ਉਹਨੇ ਜਿਹੜੀ ਜਾਂਚ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਹੈ। ਜਿਹੜੇ IG NRI ਸੈੱਲ ਨੇ, ਉਹਨੇ ਪ੍ਰਵਾਸੀ ਪੰਜਾਬੀ ਦੀ NRI ਪੁਲਿਸ ਤੇ ਰਿਸ਼ਵਤ ਦੀ ਸ਼ਿਕਾਇਤ ਤੇ ਜਾਂਚ ਦੇ ਹੁਕਮ ਵੀ ਦਿੱਤੇ ਨੇ ਜੀ। ਇਹ ਜਸਵੀਰ ਸਿੰਘ ਹੈ ਜੀ, ਜਿਹੜਾ ਲੰਗੇਆਣਾ ਨਵਾਂ ਲੰਮੇ ਟਾਈਮ ਤੋਂ ਜੀ ਜਰਮਨੀ ਦੇ ਵਿੱਚ ਰਹਿ ਰਿਹਾ ਸੀਗਾ। ਉਹਦਾ ਭਰਾ ਜਿਹੜਾ ਬਲਵੀਰ ਸਿੰਘ ਹੈ, ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਆਗੂ ਹੈ ਜੀ। ਜਿਹੜਾ ਜੀ ਉਹਨੂੰ 19-20 ਦਸੰਬਰ ਨੂੰ ਅੰਮ੍ਰਿਤਸਰ ਦੇ ਜਿਹੜਾ ਇੰਟਰਨੈਸ਼ਨਲ ਏਅਰਪੋਰਟ ਹੈ ਜੀ, ਉੱਥੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਿਰਾਸਤ ਦੇ ਵਿੱਚ ਲਿਆ ਸੀਗਾ ਜੀ। ਉਹਨੂੰ ਦੱਸਿਆ ਗਿਆ ਕਿ ਉਹਦੇ ਖਿਲਾਫ ਮੋਗਾ ਜ਼ਿਲ੍ਹੇ ਦੇ ਥਾਣਾ ਧਰਮਕੋਟ ਦੇ ਵਿੱਚ ਇੱਕ FIR ਜਿਹੜੀ ਹੈ ਜੀ ਉਹ ਦਰਜ ਹੋਈ ਹੈ। ਔਰ ਇਸ ਮਾਮਲੇ ਤੇ ਉਹਦੀ LOC ਜਾਰੀ ਜਿਹੜੀ ਹੈ ਜੀ ਉਹ ਕੀਤੀ ਹੋਈ ਹੈ। ਜਦੋਂ ਧਰਮਕੋਟ ਪੁਲਿਸ ਉਹਨੂੰ ਲੈ ਕੇ ਆਈ ਤਾਂ ਥਾਣੇ ਦੇ ਰਿਕਾਰਡ ਦੇ ਵਿੱਚ ਕੋਈ ਉਹਦਾ ਨਾਮ ਹੀ ਨਹੀਂ ਸੀਗਾ ਜੀ, ਨਾ ਕੋਈ ਉੱਥੇ FIR ਜਿਹੜੀ ਉਹ ਦਰਜ ਸੀਗੀ। ਔਰ ਇਹ ਵੀ ਕਿਹਾ ਜਾਂਦਾ ਕਿ ਉਹਨੂੰ ਜਿਹੜਾ ਜੀ ਬਾਅਦ ਦੇ ਵਿੱਚ ਉਹਦੀ ਰਿਹਾਈ ਉਹਦੇ ਰਿਸ਼ਤੇਦਾਰ ਨੇ ਕਰਵਾਈ। ਹੁਣ ਇਹਦੀ ਜਾਂਚ ਜਿਹੜੀ ਹੈ ਜੀ ਉਹ NRI ਵਿੰਗ ਜਿਹੜਾ ਜੀ ਉਹ ਕਰ ਰਿਹਾ। ਜਿਹੜਾ ਮਸਲਾ ਇੱਥੇ NRI ਸੰਗਤ ਦਰਸ਼ਨ ਸੀਗੇ, ਉਹਦੇ ਵਿੱਚ ਵੀ ਅਹਿਮ ਇਹੀ ਉੱਠਿਆ ਸੀਗਾ ਕਿ ਛੋਟੇ ਛੋਟੇ ਮਸਲਿਆਂ ਦੇ ਵਿੱਚ ਕਿਵੇਂ ਭਗੌੜਾ ਜਿਹੜਾ ਜੀ ਉਹ ਕਰਾਰ ਦੇ ਦਿੱਤਾ ਜਾਂਦਾ ਇਹਨਾਂ NRIs ਨੂੰ ਜੀ। ਸੋ ਇਹ ਉਹਦੇ ਨਾਲ ਉਸੇ ਤਰ੍ਹਾਂ ਦਾ ਜੁੜਿਆ ਹੋਇਆ ਇੱਕ ਮਾਮਲਾ ਜੀ। ਜੀ ਜੀ ਜੀ। ਤੇ ਅਗਲੀ ਇੱਕ ਇਹ ਵੀ ਖਬਰ ਆ ਰਹੀ ਹੈ ਵੀ ਹਰਿਆਣੇ ਪੁਲਿਸ ਦੇ ਵੱਲੋਂ ਸਿਰਸੇ ਵਾਲੇ ਦੇ ਡੇਰੇ ਦੇ ਵਿੱਚ ਤਲਾਸ਼ੀ ਲਈ ਗਈ। ਐਕਚੁਅਲੀ ਜੀ ਇਹ ਜਿਹੜਾ ਮਾਮਲਾ CBI ਦਾ ਹੈ ਜੀ। ਜਿਹੜਾ ਹੁਕਮ ਆਪਣੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੀਤਾ ਨਾ ਜੀ, ਨਪੁੰਸਕ ਕਰਨ ਵਾਲੇ ਮਾਮਲੇ ਦੇ ਉੱਤੇ ਜਿਹੜੀ FIR ਦਰਜ ਹੋਣੀ ਹੈ ਜੀ ਜੀ। ਜਿਹੜੀ ਇਨਫੋਰਮੇਸ਼ਨ ਕੱਲ ਰਾਤ ਦੀ ਤਕਰੀਬਨ 9:30 ਵਜੇ ਦੀ ਸੀਗੀ ਕਿ ਇੱਕ ਜਿਹੜੀ ਪੁਲਿਸ ਪਾਰਟੀ ਹੈ ਜੀ ਉਹ ਡੇਰੇ ਵੱਲ ਨੂੰ ਗਈ ਆ। ਇਹ FIR ਦਰਜ ਜਿਹੜਾ ਜੀ ਉਹ ਕਰਨ ਦੇ ਹੁਕਮ ਜਿਹੜੇ ਦਿੱਤੇ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੇ, ਉਸੇ ਸੰਬੰਧ ਦੇ ਵਿੱਚ ਉਹ ਡੇਰੇ ਦੇ ਅੰਦਰ ਜਿਹੜਾ ਜੀ ਗਈ ਹੈ। ਤਲਾਸ਼ੀ ਲੈਣ ਦੇ ਵਾਸਤੇ ਨਹੀਂ ਜੀ, ਇਹ FIR ਅੱਜ ਜਿਹੜੀ ਹੈ ਜੀ ਉਹ ਦਰਜ ਹੋ ਜਾਊਗੀ। ਉਹਦੇ ਖਿਲਾਫ ਜਿਹੜੇ 166 ਲੋਕਾਂ ਨੂੰ ਨਪੁੰਸਕ ਬਣਾਇਆ ਗਿਆ ਡੇਰੇ ਦੇ ਵਿੱਚ। ਜੀ ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਜੇ ਕਰੀਏ, ਜਿਸ ਦੇ ਵਿੱਚ ਇੱਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਵੀ ਯੂਰੀਏ ਦੀ ਘਾਟ ਆ, ਕਾਫੀ ਚਿਰ ਤੋਂ ਯੂਰੀਆ ਨਹੀਂ ਮਿਲ ਰਿਹਾ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਇਸ ਦੀਆਂ ਤਸਵੀਰਾਂ ਵਿਅੰਗ ਰੂਪ ਦੇ ਵਿੱਚ ਆ ਰਹੀਆਂ ਆ। ਤੇ ਪਰ ਮੁੱਖ ਮੰਤਰੀ ਬਾਦਲ ਆ, ਉਹਨਾਂ ਦੇ ਵੱਲੋਂ ਇਹ ਕਿਹਾ ਵੀ ਇਹ ਘਾਟ ਹੈ ਹੀ ਨਹੀਂ, ਟੋਟਲੀ ਰੱਦ ਕਰਤੀ, ਘਾਟ ਹੈ ਹੀ ਨਹੀਂ। ਬਿਲਕੁਲ ਜੀ। ਇੱਕ ਚੁਟਕਲਾ ਚੱਲ ਰਿਹਾ ਜੀ ਕਿ ਪੰਜਾਬ ਦਾ ਇੱਕ ਬਹੁਤ ਚਰਚਿਤ ਨੇਤਾ, ਉਹਨੂੰ ਕਿਸੇ ਨੇ ਪੁੱਛਿਆ ਜੀ ਯੂਰੀਆ ਨਹੀਂ ਮਿਲਦੀ, ਕਹਿੰਦੇ ਉਹ ਕੀ ਹੁੰਦੀ, ਕਹਿੰਦੇ ਚਿੱਟੇ ਰੰਗ ਦੀ ਹੁੰਦੀ ਹੈ। ਕਹਿੰਦਾ ਚਿੱਟਾ ਹੈਗਾ, ਉਹ ਪਾ ਕੇ ਦੇਖ ਲਓ ਜੇ ਕੰਮ ਕਰਦਾ ਤਾਂ। ਜੀ ਜੀ ਜੀ। ਜਿਹੜੀ ਯੂਰੀਆ ਜੀ ਉਹਦੀ ਘਾਟ ਇਸ ਵੇਲੇ ਵੱਡੇ ਪੱਧਰ ਦੇ ਉੱਤੇ ਮਹਿਸੂਸ ਕੀਤੀ ਜਾ ਰਹੀ ਹੈ ਜੀ। ਕਣਕਾਂ ਦੇ ਵਾਸਤੇ
ਲੋਕ ਜਿਹੜੇ ਨੇ, ਜ਼ਿਮੀਂਦਾਰ ਜਿਹੜੇ ਨੇ, ਉਹ ਲਾਈਨਾਂ ਦੇ ਵਿੱਚ ਲੱਗੇ ਨੇ। ਬਿਲਕੁਲ ਇਹਦੀ ਬਲੈਕ ਮਾਰਕੀਟਿੰਗ ਜਿਹੜੀ ਹੈ ਜੀ ਉਹ ਹੋ ਰਹੀ ਹੈ, ਜਿਹੜਾ ਵੱਡੀ ਮਾਤਰਾ ਦੇ ਵਿੱਚ ਇਹ ਲੱਭੀ ਹੈ ਜੀ। ਪੁਲਿਸ ਨੇ ਛਾਪੇ ਦੇ ਜਿਹੜਾ ਗੋਦਾਮ ਭਰਿਆ ਹੋਇਆ ਸੀਗਾ। ਐਕਚੁਅਲੀ ਜਿਹੜਾ ਨਾ ਜੀ ਸੀਰੀਅਸ ਮਾਮਲਾ ਇਹ ਆ ਕਿ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਪੰਜਾਬ ਦੇ ਸਰਕਾਰ ਦੇ ਨਾਸੀ ਧੂੰਆਂ ਲਿਆਉਣਾ ਚਾਹੁੰਦੀ ਹੈ। ਪੰਜਾਬ ਸਰਕਾਰ ਦੇ ਤਾਂ ਨਾਸੀ ਧੂੰਆਂ ਨਹੀਂ ਆਉਣਾ, ਪਰ ਪੰਜਾਬ ਦੇ ਲੋਕਾਂ ਦੇ ਨਾਸੀ ਧੂੰਆਂ ਜਿਹੜਾ ਜੀ ਉਹ ਇਹਨਾਂ ਦੋਵਾਂ ਦੀ ਆਪਸੀ ਜਿਹੜੀ ਟਸਲ ਹੈ ਨਾ ਜੀ ਉਹਦੇ ਵਿੱਚੋਂ ਜ਼ਰੂਰ ਨਿਕਲ ਰਿਹਾ। ਖਾਸ ਤੌਰ ਦੇ ਉੱਤੇ ਜਿਹੜਾ ਕਿਸਾਨ ਹੈ ਨਾ ਜੀ ਉਹ ਜ਼ਰੂਰ ਇਹਦੇ ਨਾਲ ਵੱਡੇ ਪੱਧਰ ਦੇ ਉੱਤੇ ਪ੍ਰਭਾਵਿਤ ਹੋ ਰਿਹਾ। ਇਹ ਉਹਦਾ ਹੀ ਇੱਕ ਪਾਰਟ ਹੈ ਜੀ, ਯੂਰੀਆ ਇੱਥੇ ਨਾ ਆਉਣੀ। ਜੀ ਜੀ ਜੀ। ਅਤੇ ਅਗਲੀ ਜੇ ਆਪਾਂ ਗੱਲ ਕਰੀਏ, ਮੁੱਖ ਮੰਤਰੀ ਬਾਦਲ ਆ, ਉਹਨਾਂ ਦੇ ਵੱਲੋਂ ਹੁਣ ਆਪਣੇ ਜਿਹੜੇ ਪੋਤਰੇ ਆ ਉਸ ਨੂੰ ਵੀ ਸੰਗਤ ਦਰਸ਼ਨ ਤੇ ਲਿਜਾਇਆ ਜਾ ਰਿਹਾ ਆ। ਅਗਲੀ ਪੀੜ੍ਹੀ ਨੂੰ ਪਹਿਲਾਂ ਹੀ ਦਿਖਾਇਆ ਜਾ ਰਿਹਾ ਵੀ ਰਾਜਨੀਤੀ ਕਿੱਦਾਂ ਹੁੰਦੀ ਹੈ। ਦੇਖੋ ਜਿਹੜੀ ਹੈ ਨਾ ਜੀ ਰਾਜੇਸ਼ਾਹੀ, ਜਿਹੜੇ ਅੱਗੇ ਤਿਲਕ ਲਾ ਦਿੰਦੇ ਹੁੰਦੇ ਸੀ ਰਾਜੇ ਅੱਗੇ ਤੋਂ ਅੱਗੇ, ਉਹ ਤਾਂ ਹੈ ਨਹੀਂ ਜੀ। ਪਰ ਇਹ ਪੰਜਾਬ ਦੀ ਜਾਂ ਭਾਰਤ ਦੀ ਸਿਆਸਤ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇੱਕ ਵਾਰੀ, ਮੈਨੂੰ ਯਾਦ ਹੈ ਬੜੀ ਦੇਰ ਪਹਿਲਾਂ, ਇੱਕ ਬਿਆਨ ਦਿੱਤਾ ਸੀਗਾ ਜਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਉਹ ਸਿਆਸਤ ਦੇ ਵਿੱਚ ਉਭਾਰ ਰਹੇ ਸੀਗੇ ਕਿ ਤੁਸੀਂ ਇਹ ਪੁੱਤ ਭਤੀਜਾਵਾਦ ਕਿਉਂ ਲਿਆ ਰਹੇ ਹੋ। ਤਾਂ ਉਹਨਾਂ ਨੇ ਕਿਹਾ ਸੀਗਾ ਕਿ ਜੇ ਡਾਕਟਰ ਦਾ ਮੁੰਡਾ ਡਾਕਟਰ ਹੋ ਸਕਦਾ, ਵਕੀਲ ਦਾ ਮੁੰਡਾ ਵਕੀਲ ਹੋ ਸਕਦਾ, ਇੰਜੀਨੀਅਰ ਦਾ ਮੁੰਡਾ ਇੰਜੀਨੀਅਰ ਹੋ ਸਕਦਾ, ਤਾਂ ਸਿਆਸਤਦਾਨ ਦਾ ਮੁੰਡਾ ਸਿਆਸਤਦਾਨ ਕਿਉਂ ਨਹੀਂ। ਮੈਂ ਅਕਸਰ ਕਹਿੰਦਾ ਕਿ ਬਾਦਲ ਸਾਹਿਬ ਨੂੰ ਕਦੀ ਕਿਸੇ ਨੇ ਨਹੀਂ ਪੁੱਛਿਆ ਕਿ ਤੁਹਾਡੇ ਫਾਦਰ ਸਾਹਿਬ ਕੀ ਕੰਮ ਕਰਦੇ ਸੀ। ਜੀ ਜੀ ਜੀ। ਤਾਂ ਇਸ ਕਰਕੇ ਜਿਹੜਾ ਜੀ ਇਹ ਅੱਗੇ ਤੋਂ ਅੱਗੇ ਪੀੜ੍ਹੀ ਦਰ ਪੀੜ੍ਹੀ ਜਿਹੜੀ ਸਿਆਸਤ ਹੈ ਨਾ ਉਹ ਥੋਪੀ ਜਾ ਰਹੀ ਹੈ ਲੋਕਾਂ ਦੇ ਉੱਤੇ। ਇਸੇ ਤਰੀਕੇ ਦਾ ਇਹ ਜਿਹੜਾ ਮਾਮਲਾ ਹੈ ਜੀ, ਇੱਥੇ ਮਾਲਵੇ ਦੇ ਖੇਤਰ ਦੇ ਵਿੱਚ ਮਲੋਟ ਦੇ ਵਿੱਚ ਉਹ ਸੰਗਤ ਦਰਸ਼ਨ 2 ਦਿਨਾਂ ਦੇ ਕਰ ਰਹੇ ਨੇ। ਤੇ ਇਸ ਵਾਰੀ ਜਿਹੜੀ ਇੱਕ ਨਵੀਂ ਜਿਹੜੀ ਹੈ ਜੀ ਉਹ ਕੁਰਸੀ ਲੱਗੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ, ਉਹਨਾਂ ਦੇ ਪੋਤਰੇ ਦੀ, ਜਿਹੜਾ ਅਜੇ ਬਹੁਤ ਯੰਗ ਏਜ ਦੇ ਵਿੱਚ ਹੈ ਜੀ, ਅਨੰਤਵੀਰ ਸਿੰਘ। ਉਹਨੂੰ ਜਿਹੜਾ ਜੀ ਨਾਲ ਬਰਾਬਰ ਦੀ ਕੁਰਸੀ ਦੇ ਉੱਤੇ ਜਿਹੜਾ ਜੀ ਉਹ ਬਿਠਾਇਆ ਗਿਆ ਤੇ ਉਹ ਆਪਣੇ ਦਾਦੇ ਨੂੰ ਜਿਹੜਾ ਸੀਗਾ ਸੰਗਤ ਦਰਸ਼ਨ ਦੇ ਵਿੱਚ ਆਈਆਂ ਜਿਹੜੀਆਂ ਸ਼ਿਕਾਇਤਾਂ ਸੀਗੀਆਂ ਉਹਨੂੰ ਵੇਖਦਾ ਰਿਹਾ। ਪਹਿਲਾਂ ਤਾਂ ਪੱਤਰਕਾਰਾਂ ਨੂੰ ਨਹੀਂ ਪਤਾ ਲੱਗਾ ਜੀ ਇਹ ਕੌਣ ਆ। ਜਦੋਂ ਪਤਾ ਲੱਗਿਆ ਕਿ ਇਹ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜਿਹੜਾ ਮੁੰਡਾ, ਤਾਂ ਮੀਡੀਆ ਦੀ ਨਿਗਾਹ ਜਿਹੜੀ ਸੀ ਉਹਦੇ ਪਾਸੇ ਜਿਹੜਾ ਜੀ ਉਹ ਗਈ। ਸੋ ਪਤਾ ਨਹੀਂ ਜੀ ਕੀ ਰੀਜ਼ਨ ਹੈ ਕਿ ਛੁੱਟੀਆਂ ਹੋਣ ਕਰਕੇ ਉਹ ਨਿਆਣੇ ਨੂੰ ਨਾਲ ਲੈ ਗਏ ਜਾਂ ਉਹਨੂੰ ਜਿਹੜੇ ਜੀ ਇਹ ਕੁਝ ਸਿਖਾ ਰਹੇ ਨੇ ਸਿਆਸਤ ਜਿਹੜੀ ਹੈ ਜੀ ਉਹ ਕਿਹੜੇ ਤਰੀਕੇ ਦੇ ਨਾਲ ਹੋਣੀ ਆ। ਮੈਨੂੰ ਯਾਦ ਆ ਜਦੋਂ ਅਨੰਤਵੀਰ ਸਿੰਘ ਦਾ ਜਨਮ ਹੋਇਆ ਸੀਗਾ ਤਾਂ ਉਦੋਂ ਅਖਬਾਰ ਦੇ ਵਿੱਚ ਇੱਕ ਇਸ਼ਤਿਹਾਰ ਲੱਗਿਆ ਸੀਗਾ ਮਾਲਵੇ ਦੇ ਕੁਝ ਅਕਾਲੀ ਲੀਡਰਾਂ ਦੇ ਨਾਂ ਥੱਲੇ, ਔਰ ਉਹਦੇ ਉੱਤੇ ਲਿਖਿਆ ਹੋਇਆ ਸੀਗਾ ਕਿ ਅਕਾਲੀ ਦਲ ਦਾ ਸਰਪ੍ਰਸਤ ਜੰਮਣ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਲੱਖ ਲੱਖ ਵਧਾਈ। ਚਾਪਲੂਸ ਤਾਂ ਜਿਹੜੇ ਇਸ ਲੈਵਲ ਤੱਕ ਚਲੇ ਜਾਂਦੇ ਆ ਜੀ, ਜਦੋਂ ਜੰਮਿਆ ਉਦੋਂ ਹੀ ਉਹਨੂੰ ਅਕਾਲੀ ਦਲ ਦਾ ਸਰਪ੍ਰਸਤ ਕਹਿਤਾ ਸੀਗਾ ਜੀ। ਜੀ ਜੀ ਬਿਲਕੁਲ ਬਿਲਕੁਲ। ਤੇ ਬਲਤੇਜ ਪੰਨੂ ਜੀ, ਅਗਲੀ ਗੱਲ ਕਰੀਏ, ਜੰਮੂ ਕਸ਼ਮੀਰ ਦੇ ਵਿੱਚ ਕੀ ਅਪਡੇਟ ਆ? ਸਰਕਾਰ ਬਣਨ ਦੇ ਲਾਗੇ ਹੈਗੀ ਆ ਜਾਂ ਕੀ ਹੋ ਸਕਦਾ ਹੈ ਉੱਥੇ? ਤੇ ਸਰਕਾਰ ਬਣਨ ਦੇ ਨੇੜੇ ਗੱਲ ਚਲੇਗੀ ਹੈ ਜੀ। ਬੀਜੇਪੀ ਤੇ ਪੀਡੀਪੀ ਦੇ ਵਿਚਾਲੇ ਹਾਂ ਥੋੜ੍ਹੀਆਂ ਬਹੁਤੀਆਂ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ। ਜਿਹੜੇ ਮੁਫਤੀ ਨੇ ਹੁਰੀਅਤ ਦੇ ਕੁਝ ਨੇਤਾਵਾਂ ਦੇ ਨਾਲ ਗੱਲਬਾਤ ਕਰ ਲਈ। ਇਹ ਤੋਂ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਔਖੀ ਦੱਸੀ ਜਾ ਰਹੀ ਹੈ। ਪਰ ਪੀਡੀਪੀ ਨੇ ਕਿਹਾ ਕਿ ਇੱਕ ਆਮ ਜਿਹੜੀ ਗੈਰ ਸਿਆਸੀ ਮੁਲਾਕਾਤ ਸੀਗੀ। ਕੀ ਫੈਸਲਾ ਹੋਇਆ ਇਹ ਤਾਂ ਅਜੇ ਡਿਟੇਲ ਆਉਣੀ ਬਾਕੀ ਹੈ ਜੀ। ਅਟਕਲਾਂ ਜ਼ਰੂਰ ਚੱਲ ਰਹੀਆਂ ਨੇ। ਅਟਕਲਾਂ ਇਹ ਵੀ ਚੱਲ ਰਹੀਆਂ ਨੇ ਕਿ ਮੁਫਤੀ ਜਿਹੜੇ ਨੇ ਉਹਨਾਂ ਨੂੰ ਮੁੱਖ ਸਲਾਹਕਾਰ ਬਣਾਇਆ ਜਾ ਸਕਦਾ ਜੀ ਸਰਕਾਰ ਦਾ, ਤੇ ਮੁੱਖ ਮੰਤਰੀ ਜਿਹੜਾ ਜੀ ਉਹ ਬਣਾਇਆ ਜਾ ਸਕਦਾ ਭਾਰਤੀ ਜਨਤਾ ਪਾਰਟੀ ਦਾ। ਪਰ ਪੀਡੀਪੀ ਇਸ ਮਾਮਲੇ ਉੱਤੇ ਪਹਿਲਾਂ ਅੜੀ ਹੋਈ ਸੀ। ਹੁਣ ਦੇਖਦੇ ਹਾਂ ਜੀ, ਹੋਪਫੁਲੀ 1-2 ਦਿਨਾਂ ਦੇ ਵਿੱਚ ਜਿਹੜਾ ਜੀ ਸੋਮਵਾਰ ਤੱਕ ਕਾਫੀ ਪਿਕਚਰ ਕਲੀਅਰ ਹੋ ਜਾਣ ਦੀ ਆਸ ਹੈ ਜੀ। ਜੀ ਜੀ ਜੀ। ਤਾਂ ਸਰੋਤੇ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਉੱਤੇ ਆਪਾਂ ਗੱਲਬਾਤ ਕੀਤੀ ਬਲਤੇਜ ਪੰਨੂ ਜੀ ਦੇ ਨਾਲ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅਜਨਾਮਾ ਕਿ ਹੁੰਦਾ ਭੋਲਾ ਸੀ ਬੰਦਾ ਅਵਤਾਰ ਮੱਕੜ, ਲੱਗ ਪਿਆ ਹੁਣ ਕਰਨ ਕਮਾਲ ਵੇਲੀ। ਜੀ। ਹੁੰਦਾ ਭੋਲਾ ਸੀ ਬੰਦਾ ਅਵਤਾਰ ਮੱਕੜ, ਲੱਗ ਪਿਆ ਹੁਣ ਕਰਨ ਕਮਾਲ ਵੇਲੀ। ਗੋਲਕ ਗੁਰੂ ਦੀ ਦਿੱਤੀ ਹੈ ਵੰਡ, ਉਹਨੇ ਜਿੱਦਾਂ ਹੁੰਦਾ ਹੈ ਮੁਫਤ ਦਾ ਮਾਲ ਵੇਲੀ। ਜੀ। 40% ਧਰਮ ਪ੍ਰਚਾਰ ਵਾਲੀ ਕਿ ਵੱਖ ਸੀ ਲਈ ਸੰਭਾਲ ਵੇਲੀ। ਕੀਤੀ ਵਿੱਚ ਲੁਧਿਆਣੇ ਦੇ ਆਣ ਢੇਰੀ, ਕਰ ਲਏ ਯਾਰ ਨੇ ਸਭ ਨਿਹਾਲ ਵੇਲੀ। ਨਿਕਲਣ ਦਿੱਤੀ ਹਵਾੜ ਨਾ ਕਿਸੇ ਪਾਸੇ, ਵਰਤ ਗਿਆ ਪੂਜਾ ਦਾ ਧਾਨ ਮੱਕੜ। ਜੀ। ਨਿਕਲਣ ਦਿੱਤੀ ਹਵਾੜ ਨਾ ਕਿਸੇ ਪਾਸੇ, ਵਰਤ ਗਿਆ ਪੂਜਾ ਧਾਨ ਮੱਕੜ। ਜੱਸੀ ਜੈਸੀ ਜੋ ਆਖਦੇ ਕੋਈ ਹੈ ਨਹੀਂ, ਉਹਦੇ ਜਿਹਾ ਨਾ ਚੁਸਤ ਪ੍ਰਧਾਨ ਮੱਕੜ। ਜੀ 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 ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਸਾਡੇ ਨਾਲ ਗੱਲਬਾਤ ਕੀਤੀ, ਖਬਰਾਂ ਦੇ ਉੱਤੇ ਕੀ ਚੱਲ ਰਿਹਾ ਆ ਉਹ ਸਾਡੇ ਨਾਲ ਸਾਂਝਾ ਕੀਤਾ। ਬਹੁਤ ਸ਼ੁਕਰੀਆ। ਅਗਲੇ ਬੁਲੇਟਿਨ ਤੱਕ ਲਈ ਧੰਨਵਾਦ। ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ। ਥੈਂਕ ਯੂ ਵੈਰੀ ਮਚ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।
ਤਾਂ ਸੋ ਸੁਣ ਰਹੇ ਸੀ ਜੀ ਆਪਾਂ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ। ਅਗਲੇ ਬੁਲੇਟਿਨ ਤੱਕ ਲਈ ਮੈਨੂੰ ਰਾਜਕਰਮਜੀਤ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। 24 ਘੰਟਿਆਂ ਦੇ ਵਿੱਚ ਕਿਹੜੀਆਂ ਘਟਨਾਵਾਂ ਬਣੀਆਂ ਸੁਰਖੀਆਂ? ਪੰਜਾਬ, ਭਾਰਤ, ਪਾਕਿਸਤਾਨ, ਅਮਰੀਕਾ ਅਤੇ ਵਿਸ਼ਵ ਭਰ ਦੀਆਂ ਖਬਰਾਂ। ਕਿਹੜੇ ਸਿਆਸਤਦਾਨ ਨੇ ਕੀ ਕਿਹਾ? ਕੀ ਕਰ ਰਹੀ ਹੈ ਸਰਕਾਰ? ਕੀ ਵਿਰੋਧੀ ਧਿਰ ਆਪਣਾ ਰੋਲ ਨਿਭਾ ਰਹੀ ਹੈ? ਟੈਕਸੀ ਟਰੱਕ ਇੰਡਸਟਰੀ ਦੀਆਂ ਖਬਰਾਂ ਤੇ ਰਹੇਗੀ ਸਾਡੀ ਅੱਖ। ਮੌਸਮ ਦੀ ਜਾਣਕਾਰੀ, ਸਟਾਕ ਮਾਰਕੀਟ ਦੇ ਵਿੱਚ ਉਤਰਾਵ ਚੜਾਵ, ਡਾਲਰ ਪਾਉਂਡ ਦਾ ਭਾਅ, ਜਾਣਾਂਗੇ ਇਹ ਸਾਰਾ ਕੁਝ। ਇਹ ਸਾਰੀਆਂ ਖਬਰਾਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਪੇਸ਼ ਕਰਨਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਬਲਤੇਜ ਪੰਨੂ ਪੰਜਾਬ ਤੋਂ। ਕੈਰੀਸੋਟੋ, ਮੈਂ ਚੰਡੀਗੜ੍ਹ ਤੋਂ ਸੁਸ਼ੀਲ ਦੁਸਾਂਝ। ਬਿਊਰੋ ਦਫ਼ਤਰ ਸ਼ਿਵਪੁਰਾ ਪਾਕਿਸਤਾਨ ਤੋਂ ਮਸੂਦ ਮਲੀ ਬੜਾ ਅਦਬ ਭਰਿਆ ਤਨੀਕਾ ਜਿਹਾ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੈਨੋਜ਼ੇ ਸਟੂਡੀਓ ਤੋਂ ਮੈਂ ਰਾਜਕਰਮਵੀਰ ਸਿੰਘ, ਮੈਂ ਹਰਜੋਤ ਸਿੰਘ ਖਾਲਸਾ ਅਤੇ ਮੈਂ ਗੁਰਸਿਮਰਨ ਸਿੰਘ। ਦਿਨ ਭਰ ਦੇ ਵਿੱਚ ਅੱਡ-ਅੱਡ ਸਮਿਆਂ ਤੇ ਸੁਣਨਾ ਨਾ ਭੁੱਲਿਓ, ਸਿਰਫ ਪੰਜਾਬੀ ਰੇਡੀਓ USA ਤੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 408 272 5200, 408272 5200 ਜਾਂ 408 722 7698, 408722